सर जमीन तक जाओ जाओ 21 अक्तूबर ਨੂੰ ਨਿਵਾਸ ਸ਼ਰੀਫ ਵਤਨ ਵਾਪਸ ਆ ਰਿਹਾ ਤੇ ਲੋਕਾਂ ਤੋਂ ਪੁੱਛਦੇ ਹਾਂ ਕਿ ਉਹ ਕੀ ਆਖਦੇ ਕਿ ਉਹ ਆਪਣੇ ਕਾਇਦ ਦਾ ਇਸਤਕਬਾਲ ਕਰਨ ਵਾਸਤੇ ਜਾਸਨ ਜਾਂ ਨਾ ਜਾਸਨ। उम्मीद से यकीन तक पाक सर जमीन तक मियां नवाज शरीफ आ रहा है। 21 अक्टूबर तारीख याद रखे, कौम उसका फकीदुल मिसाल इस्तकबाल करेगी। अस्सलाम वालेकुम जी। वालेकुम अच्छा ਦੱਸੋ ਵੀ 21 ਅਕਤੂਬਰ ਨੂੰ ਨਿਵਾਸ ਸ਼ਰੀਫ ਵਤਨ ਵਾਪਸ ਆ ਰਿਹਾ ਤੁਹਾਨੂੰ ਪਤਾ ਹੈ महंगाई शुरू को ऐसी के इस का मकान पटी जाती इरादे चले इरादा तो है जी। हाँ ਤੁਸੀਂ ਸਮਝੋ ਵੀ ਨਵਾਜ਼ ਸ਼ਰੀਫ ਹੀ ਇਸ ਮੁਲਕ ਨੂੰ ਬਚਾ ਸਕਦੇ या द्वार आने तो ਅੱਛਾ 21 ਅਕਤੂਬਰ ਨੂੰ ਵਤਨ ਵਾਪਸ ਆਉਂਦੇ ਪਏ ਨੂੰ क्या ਤੁਸੀਂ ਇਸਤਕਬਾਲ ਵਾਸਤੇ ਜਾਸੋ जैसा है जामना क्यों नहीं। हाँ ਅਕਤੂਬਰ ਨੂੰ ਨਿਵਾਸ ਸ਼ਰੀਫ ਵਤਨ ਵਾਪਸ ਆ ਰਿਹਾ ਹੈ ਇਹਨਾਂ ਤੋਂ ਪੁੱਛਦੇ ਆ ਕਿ ਤੁਸੀਂ ਉਸ ਦੇ ਇਸਤਕਬਾਲ ਵਾਸਤੇ भाईजान मियां साहब और से वेलकम करते हैं। सियासत हिस्सा लेना चाहिए है, लेकिन अस इस ज्यादा हो कि परेशान होना है भाई वो मुल्क लुटने वास्ते मुड़ आ रहा है, जाना उन्हें बाहर ही है, गल उन्होंने बाहर ही है। सो थिमदे ना ये थोड़े पैसे की किल्लत हो जाती है, वो नहीं तू घर से लैक बाहर निकल गया 5 साल हो गए रहन मुल्क दी बार पोत्र बार औलाद बार दोतरे बार पोतरे बार हर शह बार एंजॉयमेंट वास्ते करना या साडे तो हुक्मरानी करने वास्ते दिन और उन्होंने कोई गर्ज नहीं मुल्क नाल। ਨਵਾਜ਼ ਸ਼ਰੀਫ 21 ਅਕਤੂਬਰ ਨੂੰ ਵਾਪਸ ਆ ਰਿਹਾ ਕੀ ਤੁਸੀਂ ਆਖੋ ਅਸੀਂ ਕੀ ਆਖਣਾ ਜੀ, ਉਹ 4 ਸਾਲ ਬਾਹਰ ਰਿਹਾ, ਸਾਡਾ ਉਹਨੇ ਖਿਆਲ ਹੀ ਨਹੀਂ ਕੀਤਾ 4 ਸਾਲ ਤੋਂ ਬਾਅਦ। ਹੁਣ ਉਹਨੇ ਸਾਡਾ ਕੀ ਕਰਨਾ, ਮੈਸ਼ਾ ਦਾ ਬੇੜਾ ਕਰ ਕਰਕੇ 16 ਮਹੀਨਿਆਂ ਚੋਂ ਚਲੇ ਗਏ ਨੇ। ਹੁਣ ਫਿਰ ਉਹ ਛੋਟਾ ਭਾਈ ਚਲਾ ਗਿਆ, ਵੱਡਾ ਆ ਰਹੇ ਨੇ, ਉਹਨੇ ਸਾਡੇ ਬਾਰੇ ਕੀ ਕਰਨਾ, ਕੁਝ ਵੀ ਨਹੀਂ ਕਰਨਾ ਹੈਗਾ ਜੀ। ਅਸੀਂ ਤਾਂ ਜੀ ਆਪਣਾ ਕੰਮ ਹੀ ਕਰਾਂਗੇ ਮਜ਼ਦੂਰੀ, ਕਿਉਂਕਿ ਸਾਡਾ ਤਾਂ ਅੱਗੇ ਕੰਮ ਨਹੀਂ ਚੱਲ ਰਿਹਾ ਹੈਗਾ। ਮੈਸ਼ਾ ਦਾ ਬੇੜਾ ਤਬਾਹ ਕੀਤਾ ਉਹਨਾਂ ਲੋਕਾਂ ਨੇ ਤੇ ਅਸੀਂ ਨਹੀਂ ਬਾਹਰ ਨਿਕਲਣਾ ਹੈਗਾ। ਵੋਟ ਨਹੀਂ ਦੇਣਾ ਉਹਨੂੰ ਨਹੀਂ ਵੋਟ ਸਾਡਾ ਪਤਾ ਵਾ ਸਾਰਿਆਂ ਨੂੰ ਕਿਹਨੂੰ ਦੇਣਾ। ਹਾਂਜੀ ਅਸੀਂ ਨਹੀਂ ਦੇਣਾ ਵੋਟ ਜ਼ਮੀਰ ਦਾ ਦੇਖਾਂਗੇ ਜਦੋਂ। ਹਾਂਜੀ ਇਨਸ਼ਾਅੱਲਾ असा नवाज शरीफ ਨੂੰ ਵੋਟ ਸ਼ੋਟ ਕੋਈ ਨਹੀਂ ਦੇਣਾ। ਕਿਉਂ ਨਹੀਂ ਦੇਣਾ ਵੋਟ ਜ਼ਮੀਰ ਦਾ ਜੀ, ਤੇ ਜ਼ਮੀਰ ਮੰਨਿਆ ਤਾਂ ਦੇ ਦਿੱਤਾ ਜੀ। ਜਿਸ ਸਾਲ ਰਿਲੀਫ ਦਿੱਤਾ ਉਸ ਸਾਲ ਅਸੀਂ ਨੂੰ ਵੋਟ ਦੇ ਦਿੱਤਾ। ਉਹ ਵੜ ਕੇ ਆਵੇ ਆਪਣੇ ਜੇਲ੍ਹ ਭੋਗ ਗਏ ਅੱਲਾ ਦੇ ਹੁਕਮ ਨਾਲ, ਜਿਵੇਂ ਗਿਆ ਹਾਈ ਵਾਪਸੀ ਜਿਵੇਂ ਆ ਕੇ ਪਹਿਲੇ ਜੇਲ੍ਹ ਲਈ ਜਾਵੇ, ਜਿਵੇਂ ਦੂਆ ਨੇ ਕੱਤਿਆ ਹੀ ਨੇ ਇਵੇਂ ਤਰ੍ਹਾਂ ਸਜ਼ਾ ਅੱਲਾ ਮਾਫ ਦੇਵੇ। ਜਿਵੇਂ ਅਦਾਲਤ ਆਖੇ ਉਸ ਤੇ ਰਿਲੀਫ ਤੋਂ ਮਿਲੇ, ਉਸ ਤੇ ਬੇਸ਼ੱਕ ਅਸੀਂ ਉਹਦੇ ਨਾਲ ਆਏ। अस्सलाम वालेकुम। ਵਾਲੇਕੁਮ ਅਸਲਾਮ। ਅੱਛਾ ਇਹ ਦੱਸੋ ਬਈ 21 ਅਕਤੂਬਰ ਨੂੰ ਨਿਵਾਜ਼ ਸ਼ਰੀਫ ਵਤਨ ਵਾਪਸ ਆ ਰਿਹਾ ਕਿ ਤੁਸੀਂ ਕੀ ਆਖੋ ਉਸ ਬਾਰੇ। ਅਸੀਂ ਬਸ ਉਸ ਦੇ ਵਾਸਤੇ ਕੋਈ ਇਨਾਮ ਕੋਈ ਗਾਲਾਂ ਗੁਲਾਂ ਹੀ ਹੈ, ਹੋਰ ਉਸ ਵਾਸਤੇ ਕੋਈ ਚੀਜ਼ ਨਹੀਂ। ਨਹੀਂ ਆਨੇ ਉਹਨਾਂ ਮੁਲਕ 'ਚ ਬੜੀ ਖੁਸ਼ਹਾਲੀ ਲੈ ਆਂਦੀ ਹੈ, ਮੋਟਰਵੇ ਬਣਾਇਆ, ਸੜਕਾਂ ਬਣਾਈਆਂ, ਮਤਲਬ ਸੜਕਾਂ ਦੇ ਜਾਲ ਵਿਛਾਏ ਨੂੰ, ਤੇ ਉਹਦੇ ਨਾਲ ਆਉਣ ਨਾਲ ਦੁਬਾਰਾ ਤਰੱਕੀ ਉਸੇ ਮੁਲਕ 'ਚ। ਉਹ ਬਸ ਜਿਹੜੇ ਪਟਵਾਰੀ ਹੈ ਨਾ ਉਹਨਾਂ ਦੀ ਇਹ ਸੋਚ ਹੈ ਤੇ ਬਾਕੀ ਸਾਡੀ ਇਹ ਸੋਚ ਨਹੀਂ ਹੈ। ਸਾਡੀ ਤੇ ਇਹ ਸੋਚ ਇਮਰਾਨ ਖਾਨ ਨੂੰ ਰਿਆ ਕਰਨ ਤੇ ਇਸ ਇਲਾਵਾ ਅਸੀਂ ਕੋਈ ਨਹੀਂ ਆਖ ਸਕਦੇ। अस्सलाम वालेकुम। ਅੱਛਾ ਇਹ ਦੱਸੋ ਬਈ 21 ਅਕਤੂਬਰ ਨੂੰ ਨਿਵਾਜ਼ ਸ਼ਰੀਫ ਵਤਨ ਵਾਪਸ ਆ ਰਿਹਾ ਹੈ, ਤੁਸੀਂ ਜਾਸੋ ਇਸਤਕਬਾਲ ਵਾਸਤੇ ਕੀ ਆਖੋ। ਵਗ ਜਸਾਂ ਸਹੀ ਚਲਾ ਸਕਦਾ ਬੜਾ ਸਹੀ ਚਲਾਇੰਦਾ ਪਿਆ, ਆਉਣ ਵਾਲੇ ਵਕਤ ਨੂੰ ਬੜਾ ਬਿਹਤਰ ਸਮਝੀ ਖੜਾ। ਕਿਵੇਂ ਬਿਹਤਰ ਸਮਝੀ भाई हर शय सस्ती हो गई है। कितनी सस्ती हो गई? 170 रुपए तो आलू ही हो गए ना। अच्छा है नवाज शरीफ कितने और कहाँ कितना सा तो थोड़े कीते तब्दीलियां लाया और उस बड़े अच्छे काम किए। हाँ तो इस वास्ते तो बाहर गल छड़न पे चंगे काम कर गया। सही। अस्सलाम वालेकुम। जी वालेकुम सलाम। अच्छा ये दसो तुसी की काम करते हो? ਅਸੀਂ ਜੀ ਰਿਕਸ਼ਾ ਡਰਾਈਵਰ ਹਾਂ। ਰਿਕਸ਼ਾ ਡਰਾਈਵਰ ਜੀ ਜੀ। ਅੱਛਾ 21 ਅਕਤੂਬਰ ਹੈ ਜਿਹੜੀ ਹੈ ਨਾ ਹੁਣ ਆਉਂਦੀ ਪਈ ਹੈ, ਇਹਦੇ ਵਿੱਚ ਵਤਨ ਵਾਪਸ ਆਉਂਦਾ ਪਿਆ ਨਵਾਜ਼ ਸ਼ਰੀਫ ਜੀ ਜੀ, ਠੀਕ ਹੈ। ਉਸ ਸੜਕਾਂ ਦੇ ਜਾਲ ਵਿਛਾਣ ਹੋਰ ਵੀ ਬੜੇ ਕੰਮ ਕੀਤੇ ਨੇ। ਤੁਸੀਂ ਇਹ ਸਮਝੋ ਵੀ ਨਵਾਜ਼ ਸ਼ਰੀਫ ਦੇ ਮਹਿੰਗਾਈ ਕਮ ਹੋ ਜਾਸੀ ਜਾਂ ਮੁਲਕ ਸਹੀ ਸਿਮਤ ਤੇ ਚੱਲ ਪਊ? ਨਾ ਚੱਲ ਸੀ ਜੀ, ਕੋਈ ਕਿਵੇਂ? ਹਾਲਾਤ ਖਰਾਬ ਜਿਹੜੇ ਪਹਿਲੇ ਹੋ ਚੁੱਕੇ ਨਾ ਜੀ, ਇਹ ਨੂਨ ਦੀ ਵਜ੍ਹਾ ਤੋਂ ਹੀ ਹੋ ਚੁੱਕੇ। ਅੱਛਾ ਨੂਨ ਲੀਗ ਦੀ ਵਜ੍ਹਾ ਇਹ ਨੂਨ ਦੀ ਲੀਗ ਹੋ ਚੁੱਕੇ। ਬਾਕੀ ਜੀ ਜਿਹੜਾ ਇਮਰਾਨ ਖਾਨ ਹੈ ਜੀ ਜੀ, ਤੇ ਬਾਕੀ ਜਿਹੜੇ ਹਨ ਹਾਲਾਤ ਜਿਹੜੇ ਚੱਲਦੇ ਪਏ ਨਾ ਇਸੇ ਤਰੀਕੇ ਦੇ ਚੱਲਣੇ ਨੇ। ਜਿਹੜੀ ਹਕੂਮਤ ਵੀ ਆ ਗਈ ਨਾ ਇਹ ਮਹਿੰਗਾਈ ਨਹੀਂ ਖਤਮ ਕਰਦੀ ਨਾ ਕਿ ਅਸੀਂ ਠੀਕ ਕਰ ਦੇਵਾਂ, ਲੇਕਿਨ ਨਹੀਂ।
ਕਿਸੇ ਵੀ ਨਹੀਂ ਕੀਤਾ। ਨਹੀਂ ਅੱਛਾ ਆਵਾਮ ਜਿਹੜੀ ਹੈ ਉਹ ਪਿਸ ਰਹੀ ਹੈ। ਜੀ ਜੀ ਤੇ ਬਾਕੀ ਰਹੀ ਗੱਲ ਜਿਹੜੇ ਹੈ ਨਾ ਇਹ ਜਿਹੜੇ ਹੁਕਮਰਾਨ ਆਏ ਜਿਤਨੇ ਵੀ ਆਏ ਉਹ ਆਪਣੇ ਆਪਣੇ ਪੇਟ ਪੂਜਾ ਵਾਸਤੇ ਆਏ। ਇਹਨੂੰ ਅੰਦਰ ਟੰਗ ਦਿੱਤਾ ਨੇ ਇਮਰਾਨ ਖਾਨ ਨੂੰ। ਉਹ ਆ ਰਿਹਾ ਜੀ ਕਹਿੰਦੇ ਕੰਪਰੋਮਾਈਜ਼ ਹੋ ਜਾਣਾ ਜੀ ਬਸ ਅੱਗੇ ਇਲੈਕਸ਼ਨ ਇਹਨੇ ਕੰਪਰੋਮਾਈਜ਼ ਕਰਕੇ ਇਲੈਕਸ਼ਨ ਇੱਕ ਪਾਰਟੀ ਜਿਤਵਾ ਛੱਡਣ। ਮਤਲਬ ਇਹ ਆਵਾਮ ਦਾ ਜਿਵੇਂ ਅੱਗੇ ਆ ਰਿਹਾ ਉਵੇਂ ਰਸ ਇਸ ਤਰ੍ਹਾਂ ਹੀ ਹੋਣਾ। ਆਵਾਮ ਦੀ ਜ਼ਿਆਦਾ ਕੋਈ ਨਹੀਂ ਵੀ ਫਰਕ ਉਸ ਦੀ ਜ਼ਿਆਦਾ ਪਿਆ ਬਾਕੀ ਕੋਈ ਨਹੀਂ ਪਾਉਣਾ। 21 ਅਕਤੂਬਰ ਨੂੰ ਨਵਾਜ਼ ਸ਼ਰੀਫ ਵਤਨ ਵਾਪਸ ਆਉਂਦਾ ਪਿਆ ਹੈ, ਤੁਸੀਂ ਕੀ ਆਖੋ? ਅਸੀਂ ਅਕਸਾਂ ਜੀ ਆ ਰਿਹਾ ਤਾਂ ਆਪਣੇ ਘਰ ਆ ਰਿਹਾ ਤੇ ਅੱਗੇ ਹੀ ਦੇਖਿਆ ਉਹਨੂੰ ਆਪਣਾ ਹੁਕੂਮਤ ਕਰਕੇ ਗਿਆ ਜੀ ਆਨੇ ਚੋਰ ਹੈ ਅੱਲਾਹ ਨੂੰ ਪਤਾ ਵੇਖੀ ਹੈ ਜਾਂ ਕੀ ਨਹੀਂ। ਨਹੀਂ ਤੁਸੀਂ ਇਸਤਕਬਾਲ ਵਾਸਤੇ ਜਾਸੋ ਜਾਂ ਨਾ ਨਾ ਆਪਣਾ ਕੰਮ ਹੀ ਦੱਸਾਂ ਜੀ ਇਨਸ਼ਾਅੱਲਾ। ਨਹੀਂ ਉਸ ਮੁਲਕ ਵਾਸਤੇ ਬੜੇ ਕੰਮ ਕੀਤੇ ਨੂੰ ਮੋਟਰਵੇ ਬਣਾਇਆ ਸੀ ਬਿਲਕੁਲ ਬਣਾਇਆ ਸੀ ਜੀ, ਸਾਡੇ ਪੈਸਿਆਂ ਲਈ ਬਣਿਆ ਜੀ। ਅੱਛਾ ਸਾਡੇ ਟੈਕਸ ਨਾਲ ਹੀ ਬਣਿਆ ਜੀ। ਹੁਣ ਸਾਡੇ ਟੈਕਸ ਨਹੀਂ ਮੁਲਕ ਚੱਲਦਾ ਪਿਆ ਜੀ। ਦੇਖਦੇ ਆ ਜੀ ਹੁਣ ਆਂਦਾ ਜੀ ਪਿਆ ਹੁਣ ਵੇਖਦੇ ਆ ਕੀ ਕਰਦਾ ਜੀ। ਤੁਸੀਂ ਲੋਕਾਂ ਦੇ ਬਿਆਨ ਸੁਣੇ ਆ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਵੋਟ ਵੀ ਉਹਨਾਂ ਦੇਵਣ ਦੀ ਫਿਕਰ ਕੋਈ ਨਹੀਂ, ਸਿਰਫ ਫਿਕਰ ਇਹ ਹੈ ਕਿ ਸਾਡੀ ਰੋਟੀ ਕਿਵੇਂ ਪੂਰੀ ਹੋਵੇ, ਅਸੀਂ ਕਿਵੇਂ ਆਪਣੇ ਬੱਚਿਆਂ ਦਾ ਪੇਟ ਪਾਲੀਏ। ਆਪਣੇ ਮੇਜ਼ਬਾਨ ਅਖਤਰ ਸਮੇਤ ਲੋਕਾਂ ਨੂੰ ਦਿਓ ਇਜਾਜ਼ਤ। ਹੁਣ ਨਵੇਂ ਕਿਸੇ ਵਿਲਾਗ ਤੇ ਮਿਲਦਾ ਹੈ। ਅੱਲਾਹ ਹਾਫਿਜ਼।